ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਜਿਹੜਾ ਚਰਚ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਸੀ, ਉਹ ਮੁੱਦਾ ਹੁਣ ਬਹੁਤ ਜ਼ਿਆਦਾ ਭਖ ਚੁੱਕਾ ਆ। ਜੀ। ਡਿਪਾਰਟਮੈਂਟ ਆਫ ਜਸਟਿਸ ਦੀ ਸਿਵਲ ਰਾਈਟਸ ਦੀ ਚੀਫ ਹਰਮੀਤ ਢਿੱਲੋਂ, ਉਹਨਾਂ ਨੇ ਜਿਹੜਾ CNN ਦੇ ਉੱਤੇ ਪਹਿਲੋਂ ਕੰਮ ਕਰਦਾ ਸੀ ਡੌਨ ਲੈਮਨ, ਜੋ ਕਿ ਜੀ। ਇਸ ਐਂਟੀ ਆਈਸ ਪ੍ਰੋਟੈਸਟ ਨੂੰ ਚਰਚ ਦੇ ਅੰਦਰੋਂ ਕਵਰ ਕਰ ਰਿਹਾ ਸੀ, ਉਹਦੇ ਖਿਲਾਫ ਖਾਸਾ ਜਿਹੜਾ ਉਹ ਬੋਲੇ ਆ। ਉਹ ਕਹਿੰਦੇ ਵੀ ਇਹ ਜਿਹੜੇ ਐਂਟੀ ਆਈਸ ਪ੍ਰੋਟੈਸਟਰਸ ਆ, ਉਹਨਾਂ ਨੇ ਜਿਹੜੀ ਸੰਡੇ ਸਰਵਿਸ ਆ ਉੱਥੇ ਚੱਲ ਰਹੀ ਸੀ ਸੇਂਟ ਪਾਲ, ਇਹੀ ਸੇਮ ਸ਼ਹਿਰ ਜਿੱਥੇ ਆ ਹਮੌਂਗ ਬੰਦੇ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ, ਵੀ ਉੱਥੇ ਜਿਹੜੀ ਇਹ ਸਰਵਿਸ ਨੂੰ ਇਹਨਾਂ ਨੇ ਵਿਘਨ ਪਾਇਆ ਆ। ਇਹਨਾਂ ਪ੍ਰੋਟੈਸਟਰਸ ਦੇ ਉਲਟ ਵੱਡੀ ਜਿਹੜੀ ਕਾਰਵਾਈ ਕੀਤੀ ਜਿਹੜੀ ਉਹ ਜਾਵੇਗੀ। ਉਸੇ ਦਰਮਿਆਨ ਜਸਟਿਸ ਡਿਪਾਰਟਮੈਂਟ ਨੇ ਕਿਹਾ ਵੀ ਉਹ ਪਰਸਿਊ ਕਰਨਗੇ ਚਾਰजेस ਇਸ ਪ੍ਰੋਟੈਸਟ ਦੇ ਨਾਲ ਸੰਬੰਧਿਤ ਲੋਕਾਂ ਦੇ ਉਲਟ। ਉਹਨਾਂ ਨੇ ਸਿਵਲ ਰਾਈਟ ਡਿਵੀਜ਼ਨ ਨੇ ਕਿਹਾ ਵੀ ਇਹ ਧਾਰਮਿਕ ਆਜ਼ਾਦੀ ਦੇ ਵਿੱਚ ਸਿੱਧਾ ਖਲਲ ਇਹਨਾਂ ਲੋਕਾਂ ਦੇ ਦੁਆਰਾ ਪਾਇਆ ਗਿਆ ਹੈ। ਇੱਕ ਇੰਟਰਵਿਊ ਕੀਤੀ ਹੈ ਕੰਜ਼ਰਵੇਟਿਵ ਇਨਫਲੂਐਂਸਰ ਬੈਨੀ ਜੌਨਸਨ ਦੇ ਨਾਲ, ਜਿਸ ਦੇ ਵਿੱਚ ਢਿੱਲੋਂ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਜਰਨਲਿਜ਼ਮ ਆ ਉਹ ਤੁਹਾਡੇ ਲਈ ਸ਼ੀਲਡ ਨਹੀਂ ਬਣੂਗਾ ਕ੍ਰਿਮੀਨਲ ਕੌਨਸਪੀਰੇਸੀ ਤੋਂ ਬਚਣ ਦੀ ਜਿਹੜੀ ਉਹ ਖਾਤਰ। ਢਿੱਲੋਂ ਹੋਣਾ ਨੇ ਕਿਹਾ ਵੀ ਡੌਨ ਲੈਮਨ ਖੁਦ ਜਿਹੜਾ ਉਹ ਆ ਕੇ ਕਿਹਾ ਆ ਵੀ ਕਹਿੰਦਾ ਵੀ ਉਹ ਮੈਨੂੰ ਪਤਾ ਸੀਗਾ ਵੀ ਅੰਦਰ ਕੀ ਜਿਹੜਾ ਉਹ ਹੋਣ ਵਾਲਾ ਆ, ਤੇ ਉਹ ਤਾਂ ਵੀ ਉਸ ਫੈਸਿਲਿਟੀ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਜਰਨਲਿਜ਼ਮ ਕਹਿੰਦਾ ਵੀ ਇਹਨੇ ਸ਼ੁਰੂ ਕਰ ਦਿੱਤਾ। ਪਰ ਕਹਿੰਦੇ ਵੀ ਇਹ ਕ੍ਰਿਮੀਨਲ ਕੌਨਸਪੀਰੇਸੀ ਦਾ ਪਾਰਟ ਜਿਹੜਾ ਉਹ ਹੈਗਾ ਆ। ਸੋ ਢਿੱਲੋਂ ਉਹਨਾਂ ਨੇ ਇਹ ਕਨਫਰਮ ਤਾਂ ਨਹੀਂ ਕੀਤਾ ਵੀ ਜਸਟਿਸ ਡਿਪਾਰਟਮੈਂਟ ਲੈਮਨ ਦੇ ਉਲਟ ਚਾਰजेस ਪਾਰਟਿਕੂਲਰਲੀ ਲਾਉਣਗੇ ਜਾਂ ਨਹੀਂ, ਪਰ ਇਸ ਐਂਟੀ ਆਈਸ ਪ੍ਰੋਟੈਸਟ ਦਾ ਮੇਨ ਜਿਹੜਾ ਚਿਹਰਾ ਇਸ ਜੋ ਚਰਚ ਦੇ ਵਿੱਚ ਵਾਪਰਿਆ, ਉਹਦੇ ਲਈ ਡੌਨ ਲੈਮਨ ਜਿਹੜਾ ਉਹ ਬਣ ਗਿਆ। ਡੌਨ ਲੈਮਨ ਨੇ ਵੀ ਆਪਣੇ ਜਿਹੜੇ ਇਸ ਦੇ ਉੱਤੇ ਟਿੱਪਣੀ ਹੁਣ ਕੀਤੀ ਆ, ਕਹਿੰਦੇ ਵੀ ਇਹ ਹੁਣ ਧੱਕਾ ਜਿਹੜਾ ਕਹਿੰਦੇ ਵੀ ਮੇਰੇ ਨਾਲ ਇੱਕ ਹਿਸਾਬ ਦੇ ਨਾਲ ਕਰ ਰਿਹਾ ਆ। ਕਹਿੰਦੇ ਵੀ ਮੈਂ ਇਕੱਲਾ ਉੱਥੇ ਜਰਨਲਿਸਟ ਨਹੀਂ ਸੀਗਾ, ਰਿਪੋਰਟਰ ਨਹੀਂ ਸੀਗਾ ਜੋ ਇਸ ਨੂੰ ਕਵਰ ਕਰ ਰਿਹਾ ਸੀਗਾ, ਪਰ ਮੈਨੂੰ ਹੀ ਜਿਹੜਾ ਇਹਨਾਂ ਨੇ ਪੁਆਇੰਟ ਆਊਟ ਕਰ ਰਹੇ ਆ, ਤੇ ਕਹਿੰਦੇ ਵੀ ਆਊਟਰੇਜ ਜਿਹੜਾ ਉਹ ਮੇਰੇ ਉਲਟ ਵਧਾਇਆ ਜਿਹੜਾ ਹੋ ਜਾ ਰਿਹਾ। ਕਹਿੰਦੇ ਵੀ ਉਹ ਕਹਿੰਦਾ ਵੀ ਨਹੀਂ, ਮੈਂ ਬਿਲਕੁਲ ਠੀਕ ਰਿਪੋਰਟਿੰਗ ਇਸ ਦੇ ਵਿੱਚ ਕੀਤੀ ਆ। ਕਹਿੰਦੇ ਵੀ ਅਫਸੋਸ ਦੀ ਗੱਲ ਇਹ ਆ ਵੀ ਜਿਸ ਮਾਮਲੇ ਤੋਂ ਬਾਅਦ ਦੇ ਵਿੱਚ ਲੋਕ ਸੜਕਾਂ ਦੇ ਉਤਰੇ ਆ, ਉਸ ਦੀ ਇਨਵੈਸਟੀਗੇਸ਼ਨ ਕਰਨ ਤੋਂ ਇਹ ਡਿਪਾਰਟਮੈਂਟ ਜਿਹੜਾ ਉਹ ਇਨਕਾਰੀ ਹੋਇਆ ਪਿਆ ਆ। ਕਹਿੰਦੇ ਵੀ ਜਿਹੜੀ ਰਨੇ ਨਿਕੋਲ ਗੁੱਡ ਦੀ ਮੌਤ ਹੋਈ ਆ, ਜੋ ਗੋਲੀਆਂ ਦੇ ਨਾਲ, ਆਈਸ ਦੀ ਗੋਲੀਆਂ ਦੇ ਨਾਲ ਜਿਸ ਦਾ ਮੌਤ ਹੋਈ ਆ, ਵੀ ਉਸ ਦੀ ਇਨਵੈਸਟੀਗੇਸ਼ਨ ਕਰਨ ਤੋਂ ਇਹ ਟੋਟਲੀ ਭੱਜੇ ਹੋਏ ਨੇ। ਤੇ ਪਰ ਕਹਿੰਦੇ ਵੀ ਇਹ ਹੁਣ ਐਂਟੀ ਆਈਸ ਜਿਹੜੇ ਪ੍ਰੋਟੈਸਟ ਆ, ਜਿਹੜਾ ਖਾਸ ਕਰਕੇ ਹੁਣ ਇਹ ਚਰਚ ਵਾਲਾ ਹੋਇਆ, ਇਸ ਦੇ ਵਿੱਚ ਇਸ ਨੂੰ ਇਹਨਾਂ ਨੇ ਹੁਣ ਮੁੱਦਾ ਜਿਹੜਾ ਆ ਉਹ ਵੱਡਾ ਬਣਾ ਲਿਆ ਆ। ਸੋ ਕਿਸੇ ਵੀ ਜਿਹੜਾ ਹਰਜੋਤ ਸਿੰਘ ਜੀ, ਆਪਾਂ ਜੇ ਦੇਖਿਆ ਜਾਵੇ ਤਾਂ ਕਿਸੇ ਵੀ ਧਾਰਮਿਕ ਥਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਵਿਘਨ ਪਾਉਣਾ ਟੋਟਲੀ ਗਲਤ ਆ। ਤੁਸੀਂ ਆਈਸ ਦੇ ਉਲਟ ਜਾਂ ਕਿਸੇ ਵੀ ਪ੍ਰਸ਼ਾਸਨ ਦੇ ਉਲਟ ਪ੍ਰੋਟੈਸਟ ਕਰਨਾ ਆ, ਉਹ ਕਰੋ। ਉਹ ਆਪੋ ਆਪਣੀਆਂ ਜਿਹੜੀਆਂ ਥਾਵਾਂ ਹੁੰਦੀਆਂ ਆ, ਕਿਸੇ ਦੀ ਧਾਰਮਿਕ ਆਜ਼ਾਦੀ ਦੇ ਵਿੱਚ ਜਿਹੜਾ ਵਿਘਨ ਪਾਉਂਗੇ ਤਾਂ ਉਸ ਦਾ ਜਿਹੜਾ ਖਾਮਿਆਜ਼ਾ ਆ ਉਹ ਤੁਹਾਨੂੰ ਭੁਗਤਣਾ ਜਿਹੜਾ ਉਹ ਪਊਗਾ। ਪਰ ਇੱਥੇ ਜਿਹੜਾ ਹੁਣ ਪੱਤਰਕਾਰ ਆ, ਇਹ ਕਹਿੰਦਾ ਵੀ ਮੈਨੂੰ ਇਸ ਪੂਰੇ ਪ੍ਰੋਟੈਸਟ ਦਾ ਇੱਕ ਫੇਸ ਜਿਹੜਾ ਉਹ ਬਣਾ ਕੇ ਪੇਂਟ ਕਰਕੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਆ। ਮੈਂ ਮਹਿਜ ਕਹਿੰਦਾ ਵੀ ਉੱਥੇ ਰਿਪੋਰਟਿੰਗ ਹੀ ਜਿਹੜਾ ਉਹ ਕਰ ਰਿਹਾ ਸੀ। ਪਰ ਢਿੱਲੋਂ ਹੋਣੀ ਕਹਿੰਦੇ ਵੀ ਨਹੀਂ, ਇਹਨੂੰ ਪਤਾ ਸੀ। ਇਹ ਇਨਫੈਕਟ ਕਹਿ ਸਕਦੇ ਹਾਂ ਵੀ ਬਗੈਰ ਕਹੇ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਸ ਪੂਰੀ ਕੌਨਸਪੀਰੇਸੀ ਦੇ ਵਿੱਚ ਇਹ ਨਾਲ ਕਿਤੇ ਨਾ ਕਿਤੇ ਸ਼ਾਮਲ ਰਿਹਾ ਹੈਗਾ। ਜੀ। ਸੋ ਇੱਥੋਂ ਜਿਹੜੀ ਜਸਟਿਸ ਡਿਪਾਰਟਮੈਂਟ ਤੋਂ ਹਰਮੀਤ ਕੌਰ ਢਿੱਲੋਂ ਹੋਣੀ ਆ, ਉਹਨੇ ਵੀ ਕਲੀਅਰ ਕੀਤਾ ਹੈ ਵੀ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਆਪਾਂ ਇਹ ਜਿਹੜੇ ਇੱਦਾਂ ਦੇ ਪ੍ਰੋਟੈਸਟ ਆ ਉਹ ਆਪਾਂ ਨਹੀਂ ਹੋਣ ਦੇਵਾਂਗੇ ਫਿਊਚਰ ਦੇ ਵਿੱਚ। ਨੈਕਸਟ ਸੰਡੇ ਕਹਿੰਦੀ ਕੋਈ ਇੱਦਾਂ ਦੀ ਚੀਜ਼ ਜਿਹੜੀ ਵਾਪਰੂ ਨਹੀਂ, ਕੋਈ ਵੀ ਧਾਰਮਿਕ ਜਗ੍ਹਾ ਹੋਵੇ। ਵੈਸੇ ਧਾਰਮਿਕ ਜਗ੍ਹਾ ਤੇ ਨਹੀਂ ਵੀ ਹੋਣਾ ਚਾਹੀਦਾ ਹੈਗਾ ਇੱਦਾਂ ਦਾ, ਪਰ ਲੈਮਨ ਨੂੰ ਜ਼ਰੂਰ ਪਤਾ ਸੀ ਕਿਉਂਕਿ CNN ਦਾ ਇਹ ਟੌਪ ਨੋਚ ਪੱਤਰਕਾਰ ਆ। ਕਿਸੇ ਟਾਈਮ ਰਿਹਾ, ਹੁਣ ਤਾਂ ਨਹੀਂ ਉੱਥੇ ਕਰਦਾ, ਉਹ ਤਾਂ ਫ੍ਰੀਲਾਂਸਰ ਹੀ ਆ। ਜੀ ਹਾਂ, ਤੇ ਸੋ ਇਹਨੂੰ ਪਤਾ ਆ ਤੇ ਇਸ਼ੂ ਉੱਥੇ ਹੁਣ ਬਹੁਤ ਵੱਡਾ ਆ। ਬਾਰ-ਬਾਰ ਟਰੰਪ ਹੁਣੀ ਕਹਿ ਰਹੇ ਹੈਗੇ ਆ ਵੀ ਆਪਾਂ ਇੰਸੁਰੈਕਸ਼ਨ ਐਕਟ ਇਨਵੋਕ ਕਰਾਂਗੇ ਮਿਨੀਸੋਟਾ ਸਟੇਟ ਦੇ ਵਿੱਚ, ਤੇ 1500 ਟਰੂਪ ਆਲਰੇਡੀ ਪ੍ਰੀਪੇਅਰਡ ਆ ਡਿਪਲੋਏ ਕਰਨ ਦੇ ਲਈ। ਸੋ ਹਜੇ ਤੱਕ ਤਾਂ ਨਹੀਂ ਹੋਏ, ਪਰ ਉਹ ਕਹਿ ਰਹੇ ਆ ਵਾਰ-ਵਾਰ ਆਪਾਂ ਇਹ ਚੀਜ਼ ਨੂੰ ਕਰਾਂਗੇ।